ਤੀਜਾ ਜਿਹੜਾ ਫੈਡਰਲ ਜੱਜ ਆ ਉਸਨੇ ਉਸ ਰਿਕੁਐਸਟ ਨੂੰ ਗ੍ਰਾਂਟ ਕਰ ਦਿੱਤਾ ਹੈ, ਜਿਹਦੇ ਵਿੱਚ ਇਹ ਕਿਹਾ ਗਿਆ ਹੈ ਵੀ ਜਿਹੜੀ ਜੈਫਰੀ ਐਪਸਟੀਨ ਨਾਲ ਰਿਲੇਟਡ ਫਾਈਲਸ ਆ ਉਹਨਾਂ ਨੂੰ ਅਨਸੀਲ ਕੀਤਾ ਜਾਵੇ। ਇਹ ਜਿਹੜਾ ਡਿਸੀਜਨ ਆ ਮੈਨਹਟਨ ਦੇ ਜੱਜ ਰਿਚਰਡ ਐਮ ਬਰਮਨ ਉਹਨਾਂ ਤੋਂ ਆਇਆ ਹੈਗਾ। ਇੱਕ ਦਿਨ ਬਾਅਦ ਜਦੋਂ ਇੱਕ ਨਿਊਯਾਰਕ ਦੇ ਜੱਜ ਨੇ ਅਪਰੂਵ ਕਰ ਦਿੱਤਾ ਸੀ ਵੀ ਸਾਰੇ ਰੈਕੋਰਡਸ ਨੂੰ ਜੋ ਐਪਸਟੀਨਸ ਦੇ ਐਸੋਸੀਏਟਸ ਹੈਗੇ ਆ ਗਿਸਲੇਨੀ ਮੈਕਸਵੈਲ ਉਹਦੇ ਸਬੰਧ ਦੇ ਵਿੱਚ ਵੀ ਰਿਲੀਜ਼ ਕਰ ਦਿੱਤਾ ਜਾਵੇ। ਤੇ ਇਸੇ ਤਰ੍ਹਾਂ ਤੀਜਾ ਜੱਜ ਜਿਹੜਾ ਫਲੋਰੀਡਾ ਦਾ ਉਹਨੇ ਅਪਰੂਵ ਕਰ ਦਿੱਤਾ ਰਿਲੀਜ਼ ਆਫ ਇਨਵੈਸਟੀਗੇਟਿਵ ਮਟੀਰੀਅਲ। ਸੋ ਟਰੰਪ ਉਹਨਾਂ ਨੇ ਵੀ ਪਹਿਲਾਂ ਕਿਹਾ ਸੀ ਵੀ ਡਾਕੂਮੈਂਟ ਰਿਲੀਜ਼ ਕਰ ਦਿਓ। ਕੰਪਨੀ ਦੇ ਉਹਨਾਂ ਦੀ ਜਿਹੜੀ ਪਾਰਟੀ ਆ ਕਾਫੀ ਵਿਰੋਧ ਹੋਇਆ ਵਿੱਚੋਂ। ਮਾਰਜਰੀ ਟੇਲਰ ਗ੍ਰੀਨ ਉਹ ਛੱਡ ਵੀ ਗਈ ਕਿਉਂਕਿ ਉਹਦਾ ਵਿਰੋਧ ਹੋਇਆ ਜਦੋਂ ਉਹ ਪਹਿਲਾਂ ਬਿਲਕੁਲ ਹੱਕ 'ਚ ਆਈ ਸੀ। ਪਹਿਲਾਂ ਪ੍ਰੈਜ਼ੀਡੈਂਟ ਟਰੰਪ ਹੁਣੀ ਇਸ ਹੱਕ ਵਿੱਚ ਨਹੀਂ ਸੀ ਵੀ ਜਿਹੜੀਆਂ ਫਾਈਲਸ ਆ ਉਹ ਰਿਲੀਜ਼ ਕੀਤੀਆਂ ਜਾਣ। ਸੋ 3 ਜੱਜਾਂ ਦੇ ਡਿਸੀਜਨ ਐਪਸਟੀਨ ਫਾਈਲ ਟਰਾਂਸਪੇਰੈਂਸੀ ਐਕਟ ਦੇ ਤਹਿਤ ਜੋ ਸਾਈਨ ਕੀਤਾ ਗਿਆ ਸੀ ਲਾ ਪਿਛਲੇ ਮਹੀਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਵੱਲੋਂ, ਉਹਨਾਂ ਦੇ ਡਾਕੂਮੈਂਟ ਰਿਲੀਜ਼ ਕਰਨ ਨੂੰ ਤੀਜੇ ਜੱਜ ਵੱਲੋਂ ਅੱਜ ਇਹ ਫਿਰ ਕਿਹਾ ਗਿਆ ਹੈ। ਜੀ, ਬਿਲਕੁਲ। ਤੀਜਾ ਜਿਹੜਾ ਫੈਡਰਲ ਜੱਜ ਆ ਉਸਨੇ ਉਸ ਰਿਕੁਐਸਟ ਨੂੰ ਗ੍ਰਾਂਟ ਕਰ ਦਿੱਤਾ ਹੈ, ਜਿਹਦੇ ਵਿੱਚ ਇਹ ਕਿਹਾ ਗਿਆ ਹੈ ਵੀ ਜਿਹੜੀ ਜੈਫਰੀ ਐਪਸਟੀਨ ਨਾਲ ਰਿਲੇਟਡ ਫਾਈਲਸ ਆ ਉਹਨਾਂ ਨੂੰ ਅਨਸੀਲ ਕੀਤਾ ਜਾਵੇ। ਇਹ ਜਿਹੜਾ ਡਿਸੀਜਨ ਆ ਮੈਨਹਟਨ ਦੇ ਜੱਜ ਰਿਚਰਡ ਐਮ ਬਰਮਨ ਉਹਨਾਂ ਤੋਂ ਆਇਆ ਹੈਗਾ। ਇੱਕ ਦਿਨ ਬਾਅਦ ਜਦੋਂ ਇੱਕ ਨਿਊਯਾਰਕ ਦੇ ਜੱਜ ਨੇ ਅਪਰੂਵ ਕਰ ਦਿੱਤਾ ਸੀ ਵੀ ਸਾਰੇ ਰੈਕੋਰਡਸ ਨੂੰ ਜੋ ਐਪਸਟੀਨਸ ਦੇ ਐਸੋਸੀਏਟਸ ਹੈਗੇ ਆ ਗਿਸਲੇਨੀ ਮੈਕਸਵੈਲ ਉਹਦੇ ਸਬੰਧ ਦੇ ਵਿੱਚ ਵੀ ਰਿਲੀਜ਼ ਕਰ ਦਿੱਤਾ ਜਾਵੇ। ਤੇ ਇਸੇ ਤਰ੍ਹਾਂ ਤੀਜਾ ਜੱਜ ਜਿਹੜਾ ਫਲੋਰੀਡਾ ਦਾ ਉਹਨੇ ਅਪਰੂਵ ਕਰ ਦਿੱਤਾ ਰਿਲੀਜ਼ ਆਫ ਇਨਵੈਸਟੀਗੇਟਿਵ ਮਟੀਰੀਅਲ। ਸੋ ਟਰੰਪ ਉਹਨਾਂ ਨੇ ਵੀ ਪਹਿਲਾਂ ਕਿਹਾ ਸੀ ਵੀ ਡਾਕੂਮੈਂਟ ਰਿਲੀਜ਼ ਕਰ ਦਿਓ। ਕੰਪਨੀ ਦੇ ਉਹਨਾਂ ਦੀ ਜਿਹੜੀ ਪਾਰਟੀ ਆ ਕਾਫੀ ਵਿਰੋਧ ਹੋਇਆ ਵਿੱਚੋਂ। ਮਾਰਜਰੀ ਟੇਲਰ ਗ੍ਰੀਨ ਉਹ ਛੱਡ ਵੀ ਗਈ ਕਿਉਂਕਿ ਉਹਦਾ ਵਿਰੋਧ ਹੋਇਆ ਜਦੋਂ ਉਹ ਪਹਿਲਾਂ ਬਿਲਕੁਲ ਹੱਕ 'ਚ ਆਈ ਸੀ। ਪਹਿਲਾਂ ਪ੍ਰੈਜ਼ੀਡੈਂਟ ਟਰੰਪ ਹੁਣੀ ਇਸ ਹੱਕ ਵਿੱਚ ਨਹੀਂ ਸੀ ਵੀ ਜਿਹੜੀਆਂ ਫਾਈਲਸ ਆ ਉਹ ਰਿਲੀਜ਼ ਕੀਤੀਆਂ ਜਾਣ। ਸੋ 3 ਜੱਜਾਂ ਦੇ ਡਿਸੀਜਨ ਐਪਸਟੀਨ ਫਾਈਲ ਟਰਾਂਸਪੇਰੈਂਸੀ ਐਕਟ ਦੇ ਤਹਿਤ ਜੋ ਸਾਈਨ ਕੀਤਾ ਗਿਆ ਸੀ ਲਾ ਪਿਛਲੇ ਮਹੀਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਵੱਲੋਂ, ਉਹਨਾਂ ਦੇ ਡਾਕੂਮੈਂਟ ਰਿਲੀਜ਼ ਕਰਨ ਨੂੰ ਤੀਜੇ ਜੱਜ ਵੱਲੋਂ ਅੱਜ ਇਹ ਫਿਰ ਕਿਹਾ ਗਿਆ ਹੈ। ਜੀ, ਬਿਲਕੁਲ। ਤੀਜਾ ਜਿਹੜਾ ਫੈਡਰਲ ਜੱਜ ਆ ਉਸਨੇ ਉਸ ਰਿਕੁਐਸਟ ਨੂੰ ਗ੍ਰਾਂਟ ਕਰ ਦਿੱਤਾ ਹੈ, ਜਿਹਦੇ ਵਿੱਚ ਇਹ ਕਿਹਾ ਗਿਆ ਹੈ ਵੀ ਜਿਹੜੀ ਜੈਫਰੀ ਐਪਸਟੀਨ ਨਾਲ ਰਿਲੇਟਡ ਫਾਈਲਸ ਆ ਉਹਨਾਂ ਨੂੰ ਅਨਸੀਲ ਕੀਤਾ ਜਾਵੇ। ਇਹ ਜਿਹੜਾ ਡਿਸੀਜਨ ਆ ਮੈਨਹਟਨ ਦੇ ਜੱਜ ਰਿਚਰਡ ਐਮ ਬਰਮਨ ਉਹਨਾਂ ਤੋਂ ਆਇਆ ਹੈਗਾ। ਤੀਜਾ ਜਿਹੜਾ ਫੈਡਰਲ ਜੱਜ ਆ ਉਸਨੇ ਉਸ ਰਿਕੁਐਸਟ ਨੂੰ ਗ੍ਰਾਂਟ ਕਰ ਦਿੱਤਾ ਹੈ, ਜਿਹਦੇ ਵਿੱਚ ਇਹ ਕਿਹਾ ਗਿਆ ਹੈ ਵੀ ਜਿਹੜੀ ਜੈਫਰੀ ਐਪਸਟੀਨ ਨਾਲ ਰਿਲੇਟਡ ਫਾਈਲਸ ਆ ਉਹਨਾਂ ਨੂੰ ਅਨਸੀਲ ਕੀਤਾ ਜਾਵੇ। ਇਹ ਜਿਹੜਾ ਡਿਸੀਜਨ ਆ ਮੈਨਹਟਨ ਦੇ ਜੱਜ ਰਿਚਰਡ ਐਮ ਬਰਮਨ ਉਹਨਾਂ ਤੋਂ ਆਇਆ ਹੈਗਾ। ਇੱਕ ਦਿਨ ਬਾਅਦ ਜਦੋਂ ਇੱਕ ਨਿਊਯਾਰਕ ਦੇ ਜੱਜ ਨੇ ਅਪਰੂਵ ਕਰ ਦਿੱਤਾ ਸੀ ਵੀ ਸਾਰੇ ਰੈਕੋਰਡਸ ਨੂੰ ਜੋ ਐਪਸਟੀਨਸ ਦੇ ਐਸੋਸੀਏਟਸ ਹੈਗੇ ਆ ਗਿਸਲੇਨੀ ਮੈਕਸਵੈਲ ਉਹਦੇ ਸਬੰਧ ਦੇ ਵਿੱਚ ਵੀ ਰਿਲੀਜ਼ ਕਰ ਦਿੱਤਾ ਜਾਵੇ। ਤੇ ਇਸੇ ਤਰ੍ਹਾਂ ਤੀਜਾ ਜੱਜ ਜਿਹੜਾ ਫਲੋਰੀਡਾ ਦਾ ਉਹਨੇ ਅਪਰੂਵ ਕਰ ਦਿੱਤਾ ਰਿਲੀਜ਼ ਆਫ ਇਨਵੈਸਟੀਗੇਟਿਵ ਮਟੀਰੀਅਲ। ਸੋ ਟਰੰਪ ਉਹਨਾਂ ਨੇ ਵੀ ਪਹਿਲਾਂ ਕਿਹਾ ਸੀ ਵੀ ਡਾਕੂਮੈਂਟ ਰਿਲੀਜ਼ ਕਰ ਦਿਓ। ਕੰਪਨੀ ਦੇ ਉਹਨਾਂ ਦੀ ਜਿਹੜੀ ਪਾਰਟੀ ਆ ਕਾਫੀ ਵਿਰੋਧ ਹੋਇਆ ਵਿੱਚੋਂ। ਮਾਰਜਰੀ ਟੇਲਰ ਗ੍ਰੀਨ ਉਹ ਛੱਡ ਵੀ ਗਈ ਕਿਉਂਕਿ ਉਹਦਾ ਵਿਰੋਧ ਹੋਇਆ ਜਦੋਂ ਉਹ ਪਹਿਲਾਂ ਬਿਲਕੁਲ ਹੱਕ 'ਚ ਆਈ ਸੀ। ਪਹਿਲਾਂ ਪ੍ਰੈਜ਼ੀਡੈਂਟ ਟਰੰਪ ਹੁਣੀ ਇਸ ਹੱਕ ਵਿੱਚ ਨਹੀਂ ਸੀ ਵੀ ਜਿਹੜੀਆਂ ਫਾਈਲਸ ਆ ਉਹ ਰਿਲੀਜ਼ ਕੀਤੀਆਂ ਜਾਣ। ਸੋ 3 ਜੱਜਾਂ ਦੇ ਡਿਸੀਜਨ ਐਪਸਟੀਨ ਫਾਈਲ ਟਰਾਂਸਪੇਰੈਂਸੀ ਐਕਟ ਦੇ ਤਹਿਤ ਜੋ ਸਾਈਨ ਕੀਤਾ ਗਿਆ ਸੀ ਲਾ ਪਿਛਲੇ ਮਹੀਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਵੱਲੋਂ, ਉਹਨਾਂ ਦੇ ਡਾਕੂਮੈਂਟ ਰਿਲੀਜ਼ ਕਰਨ ਨੂੰ ਤੀਜੇ ਜੱਜ ਵੱਲੋਂ ਅੱਜ ਇਹ ਫਿਰ ਕਿਹਾ ਗਿਆ ਹੈ। ਜੀ, ਬਿਲਕੁਲ।